प्रोग्राम जी डॉक्टर साहब साढ़े को अगली लिखत आई है सऊदी अरब तो वीर कमलजीत सिंह जी दी ए लिखते हैं डॉक्टर साहब ਅਤੇ ਬੀਬਾ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੰਗਲੀ ਮੱਝਾਂ ਦੇ ਝੁੰਡ ਉੱਤੇ ਸ਼ੇਰ ਜਦੂ ਚਾਹੇ ਹਮਲਾ ਕਰਕੇ ਇੱਕ ਮੱਝ ਖਾ ਜਾਂਦਾ ਸੀ, ਉਸ ਦੇ ਨੇੜਲੇ ਅਤੇ ਦੂਸਰੇ ਜਾਨਵਰ ਉਸ ਦੀ ਮਦਦ ਨਾ ਕਰਕੇ ਸਗੋਂ ਦੂਰ ਜਾ ਕੇ ਪਿੱਛੇ ਮੁੜ ਕੇ ਦੇਖ ਆਖਦੇ ਸੀ ਕਿ ਸ਼ੁਕਰ ਹੈ ਅਸੀਂ ਬਚ ਗਏ। ਹਰ ਵਾਰ ਇੰਜ ਹੀ ਹੁੰਦਾ ਸੀ। ਉਹਨਾਂ ਮੂਰਖਾਂ ਨੂੰ ਨਹੀਂ ਸੀ ਪਤਾ ਕਿ ਇੱਕ ਦਿਨ ਤੁਹਾਡੀ ਵਾਰੀ ਵੀ ਆ ਸਕਦੀ ਹੈ ਅਗਰ ਇਸ ਦਾ ਟਾਕਰਾ ਨਾ ਕੀਤਾ। ਇਸੇ ਤਰ੍ਹਾਂ ਭਾਰਤ ਵਿੱਚ ਜਦੋਂ ਸਿੱਖਾਂ ਤੇ ਕੋਈ ਮੁਸੀਬਤ ਆਉਂਦੀ ਹੈ ਘੱਟ ਗਿਣਤੀ ਮੁਸਲਿਮ ਈਸਾਈ ਖੁੱਲ ਕੇ ਨਹੀਂ ਬੋਲਦਾ। ਜਦੋਂ ਮੁਸਲਿਮ ਤੇ ਮੁਸ਼ਕਿਲ ਵਕਤ ਆਉਂਦਾ ਹੈ ਉਦੋਂ ਦੂਸਰੇ ਨਹੀਂ ਬੋਲਦੇ। ਅਗਰ ਇਹ ਸਾਰੇ ਇਕੱਠੇ ਹੋ ਜਾਣ ਤਾਂ ਕਿਸੇ ਵੀ ਐਰੇ ਗੈਰੇ ਦੀ ਹਿੰਮਤ ਨਹੀਂ ਇਹਨਾਂ ਦੀ ਕੋਈ ਵਾਹ ਵੱਲ ਵੀ ਦੇਖ ਜਾਏ। ਲੇਕਿਨ ਲੱਗਦਾ ਹੈ ਇਹਨਾਂ ਮੱਝਾਂ ਨੂੰ ਆਪਣੇ ਸਿੰਘਾਂ ਤੇ ਮਾਣ ਨਹੀਂ। ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਟੀਵੀ 84 ਆਪਣਾ ਚੈਨਲ ਸਮਝ ਕੇ ਵੱਧ ਤੋਂ ਵੱਧ ਮਦਦ ਕਰਨ ਅਤੇ ਲਾਈਵ ਦੇਖਣ। ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਕਮਲਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਇਹ ਸਾਊਦੀ ਅਰੇਬੀਆ ਦੀ ਧਰਤੀ ਤੇ ਬੈਠੇ ਨੇ, ਇਹਦੇ ਬਾਵਜੂਦ ਟੀਵੀ 84 ਦਾ ਫਿਕਰ ਵੀ ਕਰਦੇ ਨੇ ਜੀ, ਦੇਖਦੇ ਵੀ ਨੇ, ਲਿਖਦੇ ਵੀ ਨੇ। ਔਰ ਜਿਹੜਾ ਉਹਨਾਂ ਨੇ ਇੱਕ ਨੁਕਤਾ ਆਪਣੀ ਲਿਖਤ ਦੇ ਵਿੱਚ ਲਿਆਂਦਾ ਇਹ ਬਹੁਤ ਜਿਹੜਾ ਮੈਂ ਇਸ ਨੂੰ ਇਹ ਕਹਾਂ ਕਿ ਈਵਨ ਕੱਲਾ ਇੱਕ ਸਿਆਸੀ ਦਾਇਰਾਕਾਰ ਦੇ ਵਿੱਚ ਇਸ ਦੀ ਕੀਮਤ ਨਹੀਂ ਹੈ, ਈਵਨ ਹਰ ਦਾਇਰਾਕਾਰ 'ਚ ਕੀਮਤ ਹੈ। ਔਰ ਜਦੋਂ ਅਸੀਂ ਕਬੀਰ ਸਾਹਿਬ ਦਾ ਇਹ ਫਰਮਾਨ ਪੜ੍ਹਦੇ ਹਾਂ ਕਿ ਜੋ ਪੜੋਸੀ ਕੇ ਹੁਆ ਤੂੰ ਆਪਣੇ ਵੀ ਜਾਣ, ਕਿ ਜੋ ਤੇਰੇ ਗੁਆਂਢੀ ਦੇ ਨਾਲ ਹੋਇਆ ਸਮਝ ਤੇਰੇ ਨਾਲ ਵੀ ਹੋਣੇ। ਔਰ ਇਹੀ ਗੱਲ ਅਸੀਂ ਮੌਤ ਦੇ ਹਵਾਲੇ ਨਾਲ ਵੀ ਦੇਖਦੇ ਹਾਂ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ ਸੀ ਕਿ ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਿਰ ਮਾਨੈ ਅਚਰਜ ਲਖਿਓ ਨਾ ਜਾਈ। ਇੱਕ ਮਰ ਰਿਹਾ ਦੂਜਾ ਕਹਿੰਦਾ ਵੀ ਮੇਰੇ ਨਾਲ ਨਹੀਂ ਹੋਣਾ। ਗੁਆਂਢੀ ਦੇ ਨਾਲ ਕੁਝ ਵਾਪਰ ਰਿਹਾ ਸਾਨੂੰ ਲੱਗਦਾ ਵੀ ਸਾਡੇ ਨਾਲ ਨਹੀਂ ਹੋਣਾ ਜੀ। ਔਰ ਉਹਨਾਂ ਨੇ ਭਾਰਤ ਦੀਆਂ ਘੱਟ ਗਿਣਤੀਆਂ ਦੇ ਹਵਾਲੇ ਨਾਲ ਕਿਹਾ। ਔਰ ਬੜੀ ਪਪੂਲਰ ਕੋਟ ਜਿਹੜੀ ਮੈਂ ਅਕਸਰ ਆਪਣੇ ਪ੍ਰੋਗਰਾਮ ਇਸ ਸੱਚੋ ਸੱਚ ਵੀ ਆਪਣੀਆਂ ਸਪੀਚਸ ਵੀ ਕੋਟ ਕਰਦਾ, ਜਿਹੜੀ ਕਿ ਇੱਕ ਪਾਦਰੀ ਨੇ ਜਿਹੜਾ ਕਿ ਜਿਹਨੇ ਕਿ ਫਿਰ ਨਾਜ਼ੀਆਂ ਦੀ ਕੈਦ ਵੀ ਕੱਟੀ, 7 ਸਾਲ ਕੰਸੈਂਟਰੇਸ਼ਨ ਕੈਂਪ 'ਚ ਵੀ ਰਿਹਾ, ਪ੍ਰੋਟੈਸਟੈਂਟ ਸੀ ਔਰ ਉਹਨੇ ਚੈਲੰਜ ਵੀ ਕੀਤਾ। ਔਰ ਉਹਦੇ 'ਚ ਉਹਨੇ ਉਹ ਜਿਹੜੀ ਉਹਦੀ ਕੋਟ ਹੈ ਕਿ ਵੀ ਉਹ ਜਿਹੜੇ ਨੇ ਕਮਿਊਨਿਸਟ ਦੇ ਪਿੱਛੇ ਆਏ, ਮੈਂ ਚੁੱਪ ਰਿਹਾ ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀ। ਫਿਰ ਉਹ ਸਿਵਲ ਲਿਬਰਟੀ ਵਾਲੇ ਦੇ ਪਿੱਛੇ ਆਏ, ਮੈਂ ਚੁੱਪ ਰਿਹਾ, ਮੈਂ ਉਹ ਨਹੀਂ ਸੀ। ਫਿਰ ਉਹ ਯਹੂਦੀ ਦੇ ਪਿੱਛੇ ਆਏ, ਮੈਂ ਚੁੱਪ ਰਿਹਾ ਕਿਉਂਕਿ ਮੈਂ ਯਹੂਦੀ ਨਹੀਂ ਸੀ। ਫਿਰ ਨਾਜ਼ੀ ਮੇਰੇ ਪਿੱਛੇ ਆਏ ਤੇ ਮੇਰੇ ਲਈ ਬੋਲਣ ਵਾਲਾ ਕੋਈ ਨਹੀਂ ਸੀ ਬਚਿਆ। ਸੋ ਕੱਲਾ ਕਰਕੇ ਜਦੋਂ ਟਾਰਗੇਟ ਕੀਤਾ ਜਾਂਦਾ ਹੈ ਤੇ ਬਹੁਤਿਆਂ ਨੂੰ ਇਹ ਲੱਗ ਰਿਹਾ ਹੁੰਦਾ ਜੀ ਇਹ ਤਾਂ ਹੁਣ ਮੁਸਲਮਾਨਾਂ ਦੇ ਖਿਲਾਫ ਹੈ ਔਰ ਜਾਂ ਇਹ ਤਾਂ ਈਸਾਈਆਂ ਦੇ ਖਿਲਾਫ ਹੈ। ਹੁਣ ਇੱਕ ਪਾਸੇ ਉਹਨਾਂ ਨੇ ਜਿਵੇਂ ਹਿੰਦੂ ਮਹਾਸਭਾ ਦੇ ਮੈਂ ਕੱਲ ਦੇ ਕੈਂਪੇਨ ਦੀ ਗੱਲ ਕੀਤੀ ਲਖਨਊ 'ਚ, ਉਹਨਾਂ ਨੇ ਕਿਹਾ ਕਿ ਇਸਲਾਮ ਫ੍ਰੀ ਇੰਡੀਆ ਜੀ। ਹੁਣ ਉਹਦੇ 'ਚ ਉਹਨਾਂ ਨੇ ਇਹ ਦੇਖ ਲਿਆ ਵੀ ਜੇ ਇੱਕੋ ਵੇਲੇ ਈਸਾਈਆਂ ਨੂੰ, ਮੁਸਲਮਾਨਾਂ ਨੂੰ, ਸਿੱਖਾਂ ਬਹੁਤੀਆਂ ਜਾਨੀਆਂ ਨੂੰ ਤਾਂ ਉਹ ਸਮਝਦੇ ਨੇ ਵੀ ਇਹਨਾਂ ਨੂੰ ਤਾਂ ਅਸੀਂ ਆਪਣੀ ਪਿਆਰ ਗਵੱਕੜੀ 'ਚ ਹੀ ਮਾਰਿਆ ਹੋਇਆ। ਇਹ ਕਹਿ ਕੇ ਜੀ ਇਹ ਤਾਂ ਇੱਥੋਂ ਦੇ ਧਰਮ ਉਹਨਾਂ ਨੇ ਪਹਿਲਾਂ ਡਿਵਾਈਡ ਕੀਤਾ। ਉਹ ਧਰਮ ਜਿਨ੍ਹਾਂ ਦਾ ਓਰੀਜਨ ਭਾਰਤ 'ਚ ਹੋਇਆ, ਉਹ ਧਰਮ ਜਿਹੜੇ ਬਾਹਰੋਂ ਆਏ। ਸੋ ਉਹਨਾਂ ਨੇ ਸਿੱਖ ਧਰਮ, ਹਿੰਦੂ ਜਿਹੜਾ ਔਰ ਬੁੱਧ ਧਰਮ ਔਰ ਜੈਨ ਧਰਮ, ਉਹਨਾਂ ਨੂੰ ਤਾਂ ਕਹਿੰਦੇ ਨੇ ਜੀ ਇਹ ਤਾਂ ਸਾਡੇ 'ਚੋਂ ਹੀ ਨੇ ਔਰ ਹਿੰਦੂ ਧਰਮ ਦਾ ਇੱਕ ਹਿੱਸਾ ਨੇ। ਸਾਡਾ ਤਾਂ ਕੰਮ ਉਹਨਾਂ ਨੇ ਉਹੀ ਮੁਕਾ ਦਿੱਤਾ ਤੇ ਆਰਟੀਕਲ 25(20) ਦੇ ਥੱਲੇ ਭਾਰਤੀ ਸੰਵਿਧਾਨ ਦੇ ਸਾਨੂੰ ਹਿੰਦੂ ਬਣਾ ਦਿੱਤਾ ਜੀ। ਬਾਹਰੋਂ ਆਇਆ ਇੱਕ ਪੁਰਾਣਾ ਧਰਮ ਜ਼ੋਰੈਸਟਰੀਅਨ ਸੀ, ਜਿਹੜਾ ਜਿਹਨਾਂ ਨੂੰ ਅਸੀਂ ਪਾਰਸੀ ਕਹਿੰਦੇ ਹਾਂ। ਇਹ ਜਿਹੜੀ ਹੁਣ ਇਰਾਨੀ ਬਣੀ ਹੋਈ ਹੈ ਮਨੂ ਸਮ੍ਰਿਤੀ ਇਰਾਨੀ, ਇਹ ਮਨੂ ਸਮ੍ਰਿਤੀ ਹੈ। ਤੇ ਅੱਜ ਮੈਨੂੰ ਸਾਡੇ ਇੱਕ ਬਜ਼ੁਰਗ ਆਏ ਹੋਏ ਨੇ ਬਾਲਟੀਮੋਰ, ਉਹਨਾਂ ਨੇ ਇੱਕ ਭੇਜੀ ਸਟੋਰੀ, ਮੈਂ ਉਹਨੂੰ ਡਿਸਕਸ ਤਾਂ ਕੀ ਕਰਾਂਗੇ ਵੀ ਇਹ ਕਿਵੇਂ ਇਰਾਨੀ ਬਣੀ। ਕਿ ਇਹ ਤਾਂ ਪੰਜਾਬ ਦੀ ਹਿੰਦੂ ਔਰਤ ਹੈ, 12ਵੀਂ ਕਰਕੇ ਐਕਟਰੈਸ ਬਣਨ ਲਈ ਬੰਬਈ ਗਈ ਔਰ ਉੱਥੇ ਜਾ ਕੇ ਜਿਹੜਾ ਉਹਨੂੰ ਕੰਮ ਕੁੰਮ ਲੱਭਦੀ ਸੀ, ਉਦੋਂ ਉਹਦੀ ਇੱਕ ਪਾਰਸੀ ਸਹੇਲੀ ਬਣ ਗਈ ਜ਼ੋਰੈਸਟਰੀਅਨ ਜੀ। ਔਰ ਉਹਨੂੰ ਉਹ ਅਮੀਰ ਸੀ, ਟਾਟਾ ਖਾਨਦਾਨ ਨਾਲ ਵੀ ਗੋਦਰੇਜ ਵਾਲਾ ਉਹਦਾ ਰਿਸ਼ਤੇਦਾਰੀ ਸੀ। ਤਾਂ ਉਹਨੇ ਇਹਨੂੰ ਕਿਹਾ ਸਹੇਲੀ ਨੇ ਕਿ ਤੂੰ ਇੱਥੇ ਐਵੇਂ ਤੰਗ ਹਾਲਤ 'ਚ ਰਹਿੰਦੀ ਐ ਵੀ ਤੂੰ ਮੇਰੇ ਬੰਗਲੋ 'ਚ ਆ ਕੇ ਰਹਿ ਲੈ, ਕੋਈ ਨਹੀਂ ਤੂੰ ਆਪਣੀ ਸਟਰਗਲ ਕਰੀ ਜਾ। ਇਹ ਉੱਥੇ ਰਹੇ, ਉਹਨੇ ਦੇਖਿਆ ਵੀ ਇਹ ਤਾਂ ਪਾਰਸੀ ਚਾਰ 'ਚ। ਫਿਰ ਹੌਲੀ ਉਹਨੇ ਉਹਦੇ ਜਿਹੜੀ ਉਹ ਪਾਰਸੀ ਬੀਬੀ ਸੀ ਉਹਦੇ ਘਰ ਵਾਲੇ ਨੂੰ ਆਪਣੇ ਜਿਹੜਾ ਰੂਪ ਜਾਲ 'ਚ ਫਸਾ ਲਿਆ ਤੇ ਨਤੀਜੇ ਦੇ ਤੌਰ ਤੇ ਉਹਦਾ ਜਿਹੜਾ ਡਾਈਵੋਰਸ ਕਰਾਤਾ, ਆਪ ਉਹਦੇ ਨਾਲ ਵਿਆਹ ਕਰਕੇ ਮੁੜ ਕੇ ਉਹਨੂੰ ਵੀ ਖਾ ਗਈ ਹੋਣੀ ਉਹਦਾ ਦੌਰ। ਉਦੋਂ ਦੀ ਇਰਾਨੀ ਬਣ ਗਈ ਹੈ, ਨਹੀਂ ਤਾਂ ਇਹ ਕਿਹੜੇ ਈਰਾਨ 'ਚੋਂ ਆਈ ਆ। ਉਹਨਾਂ ਨੇ ਕਿਹਾ ਇਹ ਕਿਉਂਕਿ ਜਿਹੜਾ ਜ਼ੋਰੈਸਟਰੀਅਨ ਨੇ ਜਿਹਨਾਂ ਦੀ ਹੁਣ ਗਿਣਤੀ ਆਬਾਦੀ ਪਾਰਸੀਆਂ ਦੀ ਬਹੁਤ ਘਟ ਗਈ ਹੈ,
ਉਹ ਮਾਰਨ ਦੀ ਇਹਨਾਂ ਨੂੰ ਲੋੜ ਨਹੀਂ, ਉਹ ਨੰਬਰ ਵੈਸੇ ਹੀ ਘਟ ਰਿਹਾ ਉਹਨਾਂ ਦਾ। ਸੋ ਇਹ ਇਰਾਨੀ ਬਣ ਗਈ ਔਰ ਮਨੂ ਸਮ੍ਰਿਤੀ ਬਣ ਗਈ। ਫਿਰ ਕਿਵੇਂ ਉਹ ਜਿਹੜੀ ਹੈ ਉਹ ਛੋਟੇ ਪਰਦੇ ਤੇ ਆ ਕੇ ਪਰਿਵਾਰ ਤੇ ਸਾਸ ਵੀ ਬਹੂ ਥੀ ਕਿ ਕੀ ਪਤਾ ਨਹੀਂ ਕਿਹੜਾ ਸੀ ਸੀਰੀਅਲ ਜਿਹਦੇ 'ਚ ਉਹ ਸਿੱਖਿਆਵਾਂ ਦੇਣ ਲੱਗ ਗਏ। ਸੋ ਉਹਦੇ 'ਚ ਉਹਨੇ ਕਿਹਾ, ਉਸ ਲਿਖਤ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਇਵੇਂ ਹੀ ਹੈ ਜਿਵੇਂ ਉਹ ਜਿਹਨੂੰ ਅਗਦ ਪੜੇ ਸ਼ੈਤਾਨ ਵੇ ਲਾ ਲਓ। ਸ਼ੈਤਾਨ ਜਿਹੜਾ ਉਹ ਕੁਰਾਨ ਸ਼ਰੀਫ ਦੀਆਂ ਆਇਤਾਂ ਸੁਣਾ ਰਿਹਾ। ਸਮ੍ਰਿਤੀ ਇਰਾਨੀ ਜਿਹੜੀ ਹੈ ਇਹ ਈਰਾਨ 'ਚ ਇਹਦਾ ਪਾਪਾ ਜੰਮਿਆ ਸੀ, ਉੱਥੇ ਕਿ ਇਹਦੀ ਮਾਂ ਜੰਮੀ ਸੀ। ਸੋ ਇਹ ਇਹਦੀ ਕਹਾਣੀ ਹੈ। ਸੋ ਕੁੱਲ ਮਿਲਾ ਕੇ ਉਹਨਾਂ ਦਾ ਤਾਂ ਕੰਮ ਵੈਸੇ ਹੀ ਹੋ ਗਿਆ। ਪਾਰਸੀਆਂ ਦੀ ਗਿਣਤੀ ਬਹੁਤ ਥੋੜੀ ਰਹਿ ਗਈ ਔਰ ਘਟ ਰਹੀ ਹੈ ਹਰ ਸੈਂਸਸ ਤੋਂ ਬਾਅਦ। ਸੋ ਇਹਨਾਂ ਨੇ ਇੱਕ ਪਾਸੇ ਇਹ ਤਾਂ ਇਸਲਾਮ ਤੇ ਈਸਾਈਅਤ ਨੂੰ ਇਹਨਾਂ ਨੇ ਕਿਹਾ ਜੀ ਬਾਹਰੋਂ ਆਏ ਧਰਮ ਨੇ, ਔਰ ਉਹਦੇ 'ਚ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਟਾਰਗੇਟਿੰਗ ਸ਼ੁਰੂ ਕੀਤੀ ਹੈ। ਔਰ ਅਸੀਂ US ਸਰਫ ਦਾ ਜ਼ਿਕਰ ਕਰਕੇ ਹਟੇ, ਉਹਨਾਂ ਦੇ ਮੈਂਬਰਾਂ ਨੂੰ ਵੀਜ਼ੇ ਵੀ ਨਹੀਂ ਦਿੱਤੇ ਹੈ। ਔਰ ਇਸਲਾਮ ਦੇ ਖਿਲਾਫ ਤਾਂ ਜੀ ਇਸਲਾਮ ਫ੍ਰੀ ਕਰ ਦਿਓ, ਉਹਨਾਂ ਨੂੰ ਗਦਾਰ ਬਣਾਓ, ਉਹਨਾਂ ਨੂੰ ਕਹੋ ਕਿ ਜੀ ਇਹ ਕੀ ਕਰ ਰਹੇ ਨੇ। ਸੋ ਕੁੱਲ ਮਿਲਾ ਕੇ ਉਹਨਾਂ ਨੇ ਉਦਾਹਰਣ ਤਾਂ ਦਿੱਤੀ ਹੈ ਵੀ ਸ਼ੇਰ ਜਿਹੜਾ ਉਹ ਮੱਝਾਂ ਦੇ ਝੁੰਡ ਦੇ ਉੱਤੇ ਆਇਆ ਵੀ ਜੇ ਉਹ ਮੱਝਾਂ ਆਪਣੇ ਸਿੰਘ ਹੀ ਲਾ ਕੇ ਲੜਦੀਆਂ ਤਾਂ ਕੱਲੀ ਨੂੰ ਖਾਂਦਾ ਰਿਹਾ। ਔਰ ਇਹ ਠੀਕ ਹੈ ਗੱਲ ਕਿ ਜਦੋਂ ਤੁਸੀਂ ਜੇ ਔਰ ਇਕੱਲੀ ਗੱਲ ਘੱਟ ਗਿਣਤੀਆਂ ਦੇ ਨਹੀਂ ਹੈ। ਭਾਰਤ ਦੇ ਵਿੱਚ 200 ਮਿਲੀਅਨ ਦਲਿਤ ਹੈ, 170 ਮਿਲੀਅਨ ਮੁਸਲਮਾਨ ਨੇ, 30 ਮਿਲੀਅਨ ਈਸਾਈ ਨੇ। ਫਰਦਰ ਜਿਹਨੂੰ ਬਹੁ ਜਨ ਕਿਹਾ ਸੀ ਕਾਂਸ਼ੀ ਰਾਮ ਨੇ। ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਤੇ ਜਿਹੜਾ ਅੱਜ ਜਿਨ੍ਹਾਂ ਦਾ ਕਬਜ਼ਾ ਜਾਂ ਛਾਪ ਹੈ, ਬ੍ਰਾਹਮਣ 4-4.5% ਤੋਂ ਜ਼ਿਆਦਾ ਨਹੀਂ ਹੈ, ਤੇ ਦੂਜੇ ਜਿਹੜੇ ਹੁਣ ਇੱਕ ਛਤਰੀਆ ਤੇ ਰਾਜਪੂਤ ਤੇ ਦੂਜਿਆਂ ਨੂੰ ਨਾਲ ਰਲਾ ਰਹੇ ਨੇ, ਇਹਨਾਂ ਦੀ ਗਿਣਤੀ ਕੁੱਲ ਮਿਲਾ ਕੇ ਵੀ 10-12% ਤੋਂ ਜ਼ਿਆਦਾ ਨਹੀਂ ਬਣਦੀ। ਪਰ ਕਿਉਂਕਿ ਇਹ ਕੱਲੇ ਨੂੰ ਟਾਰਗੇਟ ਕਰਦੇ ਨੇ ਤਾਂ ਦੂਜਾ ਕਹਿੰਦਾ ਮੈਨੂੰ ਕੀ ਜੀ, ਤੇ ਉਹਦਾ ਨਤੀਜਾ ਹੈ ਕਿ ਵੀ ਇਹ ਮਾਰ ਖਾ ਰਹੇ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਸਾਨੂੰ ਆਪਸੀ ਸਿਰ ਜੋੜ ਕੇ ਜਿਹੜਾ ਟੁਗੈਦਰ ਜਿਹੜਾ ਉਹ ਸਟਰਗਲ ਕਰਨੀ ਪਏਗੀ। ਔਰ ਪ੍ਰੈਜ਼ੀਡੈਂਟ ਰੂਜ਼ਵੈਲਟ ਦੇ ਸ਼ਬਦ ਨੇ ਕਿ ਵੀ ਆਲ ਸ਼ੁੱਡ ਹੈਂਗ ਟੁਗੈਦਰ ਅਦਰਵਾਈਜ਼ ਵੀ ਵਿਲ ਹੈਂਗ ਸੈਪਰੇਟਲੀ। ਜੀ ਸ਼ਾਇਦ ਫ੍ਰੈਂਕਲਿਨ ਦੇ ਨੇ, ਬੈਂਜਾਮਿਨ ਫ੍ਰੈਂਕਲਿਨ ਦੇ ਜਾਂ ਰੂਜ਼ਵੈਲਟ, ਕਿ ਹੈਂਗ ਟੁਗੈਦਰ ਅੰਗਰੇਜ਼ਾਂ ਨੂੰ ਇਕੱਠੇ ਹੋਣਾ ਨਹੀਂ ਤਾਂ ਕੱਲੇ ਲਟਕਾਂਗੇ। ਸੋ ਇਹਨਾਂ ਦਾ ਵੀਰ ਕਮਲਜੀਤ ਸਿੰਘ ਜੀ ਦਾ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦੇ 4 ਸ਼ਲੋਕ ਚੁਣੇ ਨੇ ਜੀ, ਕਿਉਂਕਿ ਸਮਾਂ ਸੀਮਾ ਮੈਂ ਬਹੁਤ ਵੇਰ ਵਿੱਚ ਨਹੀਂ ਜਾਵਾਂਗਾ ਔਰ ਇਹ ਵੈਸੇ ਵੀ ਬੜੀ ਸਿੰਪਲ ਲੈਂਗੁਏਜ ਹੈ ਜੀ। ਕਬੀਰ ਪ੍ਰੀਤ ਇੱਕ ਸਿਉ ਕੀਏ, ਆਨ ਦੁਬਿਧਾ ਜਾਏ, ਭਾਵੇਂ ਲਾਂਬੈ ਕੇਸ ਕਰ, ਭਾਵੇਂ ਘਰੜ ਮੁਨਾਏ। ਕਬੀਰ ਸਾਹਿਬ ਕਹਿੰਦੇ ਨੇ ਕਿ ਇੱਕ ਨਿਰੰਕਾਰ ਦੇ ਨਾਲ ਪ੍ਰੀਤ ਕਰੋ ਤਾਂ ਕਿ ਦੂਸਰੇ ਪਾਸੇ ਦੀ ਦੁਬਿਧਾ ਚਲੀ ਜਾਏ। ਰੱਬ ਨਾਲ ਪ੍ਰੀਤ ਕ੍ਰਾਈਟੇਰੀਆ ਇਹ ਫਰਕ ਨਹੀਂ ਪੈਂਦਾ ਕਿ ਇੱਕ ਜਿਹੜਾ ਸੈਕਟ ਸੀ ਉਹਨਾਂ ਦਾ, ਜੋਗੀਆਂ ਦਾ, ਜਿਹੜਾ ਜਟਾਵਾਂ ਰੱਖਦਾ ਸੀ, ਇੱਕ ਸੀ ਸੰਨਿਆਸੀਆਂ ਜਿਹੜਾ ਘਰੜ ਮੁਨਾਉਂਦੇ ਸੀ ਕਿ ਵੀ ਸਿਰ ਮੁਨਿਆ ਹੋਇਆ ਘਰੜ। ਉਹਨਾਂ ਨੇ ਕਿਹਾ ਵੀ ਭਾਵੇਂ ਉਹ ਜਟਾਵਾਂ ਵਾਲੇ ਨੇ ਤੇ ਭਾਵੇਂ ਉਹ ਘਰੜ ਮੁਨਾਏ ਵਾਲੇ ਨੇ, ਉਹਨਾਂ ਜੋਗੀਆਂ ਦੇ ਜਾਂ ਉਹਨਾਂ ਦੇ ਫਿਰਕਿਆਂ ਦਾ ਕਿਹੜਾ ਲੇਬਲ ਲੱਗਿਆ ਇਹਦੇ ਨਾਲ ਫਰਕ ਨਹੀਂ ਪਏਗਾ। ਅਲਟੀਮੇਟਲੀ ਡਿਸਾਈਡਿੰਗ ਫੈਕਟਰ ਪ੍ਰੀਤ ਹੋਏਗਾ। ਹਾਲਾਂ ਇਹਨੂੰ ਸ਼ਲੋਕ ਨੂੰ ਕਈ ਮਿਸਕੋਟ ਕਰਨਗੇ ਕੇਸ ਰੱਖਣ ਦੇ ਨਾਲ ਕਿ ਜੀ ਦੇਖੋ ਕਬੀਰ ਸਾਹਿਬ ਨੇ ਇਹ ਕਿਹਾ। ਉਦੋਂ ਤੋਂ ਭਾਈ ਕੇਸਾਂ ਵਾਲਾ ਪੰਥ ਵੀ ਨਹੀਂ ਸੀ ਸੱਜਿਆ। ਔਰ ਇਹ ਜਿਹੜੀ ਰੈਫਰੈਂਸ ਹੈ ਇਹ ਉਸ ਨੂੰ ਹੈ ਕਿ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ ਦੇ ਨਾਲ ਉਹਨਾਂ ਨੂੰ ਐਡਰੈਸ ਕੀਤਾ ਸੀ। ਦੂਸਰਾ ਸ਼ਲੋਕ ਹੈ ਕਬੀਰ ਜਗ ਕਾਜਲ ਕੀ ਕੋਠਰੀ, ਅੰਧ ਪਰੇ ਤਿਸ ਮਾਹੇ, ਹੋਂ ਬਲਿਹਾਰੀ ਤਿੰਨ ਕੋ, ਪੈਸ ਜੋ ਨਿਕਸ ਜਾਏ। ਕਬੀਰ ਸਾਹਿਬ ਕਹਿੰਦੇ ਨੇ ਕਿ ਇਹ ਜਿਹੜਾ ਸੰਸਾਰ ਹੈ ਇਹ ਇਵੇਂ ਹੀ ਹੈ ਮਾਨੋ ਕਾਲਖ ਦੀ ਕੋਠੜੀ ਹੋਏ ਕਿ ਇਵੇਂ ਇੱਕ ਚਾਰ ਚਫੇਰਾ ਟੈਂਪਟਿੰਗ ਹੈ ਕਿ ਪਤਾ ਨਹੀਂ ਕਿਸ ਖੂਹ ਦੇ ਵਿੱਚ ਅਸੀਂ ਡਿੱਗ ਪੈਣਾ। ਅਸੀਂ ਅੰਨੇ ਹੋ ਕੇ ਪਤਾ ਨਹੀਂ ਕਦੋਂ ਕਿੱਥੇ ਆਪਣੇ ਮੂੰਹ ਤੇ ਕਾਲਖ ਲਵਾਈਏ। ਪਰ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹੈ ਜਿਹੜੇ ਭਾਵੇਂ ਕਦੇ ਉਹਦੇ ਚ ਡਿੱਗੇ ਵੀ ਹੋਣ ਜਾਂ ਡਿੱਗ ਵੀ ਪੈਣ, ਨਿਕਸ ਪੈ ਜਾਏ ਪਰ ਉਹਦੇ ਚੋਂ ਨਿਕਲ ਜਾਂਦੇ ਹੋਣ। ਫਿਰ ਅਗਲਾ ਸ਼ਲੋਕ ਹੈ ਕਬੀਰ ਇਹੋ ਤਨ ਜਾਏਗਾ, ਸਕੋ ਤਾਂ ਲਿਹੋ ਬਹੌਰ, ਨਾਂਗੇ ਪਾਵੋਂ ਤੇ ਗਏ ਜਿਨ ਕੇ ਲੱਖ ਕਰੋੜ। ਤੇ ਅਲਟੀਮੇਟਲੀ ਕਬੀਰ ਸਾਹਿਬ ਕਹਿੰਦੇ ਨੇ ਵੀ ਇਸ ਤਨ ਨੇ ਵਿੰਸ ਨੇ, ਇਸ ਨੇ ਜਾਣਾ, ਰੋਕ ਕੇ ਦਿਖਾ ਦਿਓ। ਕੋਈ ਲੋਕ ਰੋਕ ਲੋ, ਨਹੀਂ ਰੋਕ ਸਕਦੇ। ਅਲਟੀਮੇਟਲੀ ਜਿਹੜਾ ਸਾਰਾ ਰਾਜ ਵੀ ਕੋਈ ਕਹੇ ਵੀ ਮੈਨੂੰ 2 ਸਾਹ ਮਿਲ ਜਾਣ ਮੇਰਾ ਰਾਜ ਲੈ ਲਓ, ਤੇ ਉਹ ਨਹੀਂ ਹੁੰਦਾ। ਜਿਹਨੇ ਜਾਣਾ ਉਹਨੇ ਜਾਣਾ ਹੀ ਹੈ। ਔਰ ਉਹਨਾਂ ਨੇ ਕਿਹਾ ਵੀ ਸਾਰੇ ਨੰਗੇ ਪੈਰ ਇਸ ਧਰਤੀ ਤੋਂ ਚਲੇ ਗਏ। ਜਿਹੜੇ ਲੱਖਾਂ ਕਰੋੜਾਂ ਦੇ ਮਾਲਕ ਸੀ ਉਹ ਵੀ ਆਪਣਾ ਕੋਈ ਸਾਹ ਵਧਾ ਨਹੀਂ ਸਕੇ। ਤੇ ਅਖੀਰਲਾ ਸ਼ਲੋਕ ਹੈ ਕਬੀਰ ਇਹੋ ਤਨ ਜਾਏਗਾ, ਕਵਨੇ ਮਾਰਗ ਲਾਏ, ਕਹਿ ਸੰਗਤ ਕਰ ਸਾਧ ਕੀ, ਕਹਿ ਹਰ ਕੇ ਗੁਣ ਗਾਏ।
ਸੋ ਪਹਿਲੇ ਸ਼ਲੋਕ 'ਚ ਉਹਨਾਂ ਨੇ ਕਲੀਅਰ ਕੀਤਾ ਕਿ ਭਾਈ ਸਰੀਰ ਵਿੰਸਣਹਾਰ ਹੈ, ਇਹਨੇ ਜਾਣੇ ਜੀ। ਤੇ ਇਸ ਸ਼ਲੋਕ ਦੇ ਵਿੱਚ ਉਹਨਾਂ ਨੇ ਫਿਰ ਯਾਦ ਕਰਵਾਇਆ ਕਿ ਇਸ ਤਨ ਨੇ ਜਾਣੇ ਕਵਨੇ ਮਾਰਗ ਲਾਏ, ਪਰ ਇਸ ਤਨ ਨੂੰ ਕਿਹੜੇ ਰਸਤੇ ਤੇ ਲਾਉਣੇ, ਕਿਸ ਪਾਸੇ ਲਾਉਣੇ, ਕਹਿ ਸੰਗਤ ਕਰ ਸਾਧ ਕੀ, ਜਾਂ ਭਲੇ ਲੋਕਾਂ ਦੀ ਸੰਗਤ ਦੇ ਵਿੱਚ ਆਪਣੇ ਜੀਵਨ ਨੂੰ ਗੁਜ਼ਾਰ, ਕਹਿ ਹਰ ਕੇ ਗੁਣ ਗਾਏ, ਤੇ ਉਸ ਸੰਗਤ 'ਚ ਬੈਠ ਕੇ ਰੱਬ ਦੇ ਗੁਣਾਂ ਨੂੰ ਗਾਇਨ ਕਰ, ਇਹ ਇਸ ਸਰੀਰ ਦਾ ਸਫਲਾ ਹੋਣਾ ਪਈ ਪ੍ਰਾਪਤ ਮਾਨੁਖ ਦੇ ਹੁਰੀਐ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਐ, ਅਵਰ ਕਾਜ ਤੇਰੇ ਕਿਤੇ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਨਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਟਲ ਸਾਗਿਆ ਦੋ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।